ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਸਾਨੂੰ ਦੱਸਣਗੇ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ, ਪੰਜਾਬ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਕਿੱਧਰੇ ਕੀ ਹੋ ਰਿਹਾ ਹੈ, ਉਸ ਦੀ ਆਪਾਂ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਜੀ ਇੰਟਰਨੈਟ ਦੇ ਜ਼ਰੀਏ ਵੀ ਸੁਣ ਸਕਦੇ ਹੋ, www.punjabiradiousa.com। ਹੁਣ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਣਾ ਨਾਲ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਪਾਕਿਸਤਾਨ ਵੱਲੋਂ ਜਿਹੜੀ ਗੋਲਾਬਾਰੀ ਆ ਉਹ ਅਜੇ ਵੀ ਇਸੇ ਤਰ੍ਹਾਂ ਜਾਰੀ ਹੈਗੀ ਆ ਸਰਹੱਦ ਦੇ ਉੱਤੇ, ਤੇ ਉੱਥੇ ਕੀ ਹਾਲਾਤ ਬਣੇ ਹੋਏ ਨੇ? ਹਾਲਾਤ ਜਿਹੜੇ ਮਾੜੇ ਨੇ ਜੀ, ਤਕਰੀਬਨ ਪਿਛਲੇ ਕਈ ਦਿਨਾਂ ਤੋਂ ਹੁਣ ਤਾਂ ਇਹ ਜਿਹੜੀ ਗੋਲੀ ਹੈ ਜੀ ਲਗਾਤਾਰ ਜਾਰੀ ਹੈ। ਜਿਹੜੀ ਕੰਟਰੋਲ ਰੇਖਾ ਦੇ ਉੱਤੇ ਪੁੰਛ ਜ਼ਿਲ੍ਹੇ ਦੇ ਵਿੱਚ ਜਿਹੜੀ ਅਸਲ ਕੰਟਰੋਲ ਰੇਖਾ ਜੀ, ਉਹਦੇ ਉੱਤੇ ਬਹੁਤ ਭਾਰੀ ਗੋਲਾਬਾਰੀ ਜਿਹੜੀ ਹੈ ਜੀ ਉਹ ਰਾਤ ਦੀ ਹੋਈ ਹੈ। 10ਵੀਂ ਵਾਰੀ ਲਗਾਤਾਰ ਇਹ ਜਿਹੜੀ ਹੈ ਜੀ ਸੀਜ਼ ਫਾਇਰ ਦੀ ਉਲੰਘਣਾ ਹੋਈ ਹੈ। 200 ਦੇ ਕਰੀਬ ਜਿਹੜੇ ਲੋਕ ਨੇ ਉੱਥੋਂ ਉਠਾਏ ਗਏ ਨੇ ਫੌਜ ਦੇ ਵੱਲੋਂ, ਪੈਰਾਮਿਲਟਰੀ ਫੋਰਸਿਸ ਦੇ ਵੱਲੋਂ ਭਾਰਤ ਵਾਲੀ ਸਾਈਡ ਦੇ ਉੱਤੇ, ਔਰ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਪਹੁੰਚਾਇਆ ਗਿਆ ਜੀ। ਜਿਹੜੀ ਭਾਰਤੀ ਫੌਜ ਆ ਉਹਨੇ ਕਿਹਾ ਕਿ ਅਸੀਂ ਜਿਹੜੀ ਪਾਕਿਸਤਾਨ ਦੀ ਗੋਲਾਬਾਰੀ ਆ ਉਹਦਾ ਜਵਾਬ ਜਿਹੜਾ ਜੀ ਉਹ ਦਿੱਤਾ। ਇੱਕ ਦੂਜੇ ਦੇ ਹੁਣ ਜਿਹੜੇ ਬਿਆਨਬਾਜ਼ੀ ਹੈ ਜੀ ਸਿਆਸੀ, ਉਹ ਵੀ ਸ਼ੁਰੂ ਹੋ ਗਈ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਪਾਕਿਸਤਾਨ ਦੇ ਪਰਵੇਜ਼ ਮੁਸ਼ਰਫ ਨੇ ਜਿਹੜਾ ਇਹ ਕਿਹਾ ਕਿ ਕੰਟਰੋਲ ਰੇਖਾ ਦੇ ਉੱਤੇ ਗੋਲੀਬਾਰੀ ਦੇ ਵਾਸਤੇ ਭਾਰਤ ਜਿਹੜਾ ਜੀ ਉਹ ਕਸੂਰਵਾਰ ਹੈ ਤੇ ਉਹਦੇ ਸਾਡੇ ਸਬਰ ਨੂੰ ਅਜਮਾਉਣਾ ਨਹੀਂ ਚਾਹੀਦਾ। ਦੂਜੇ ਪਾਸੇ ਗ੍ਰਹਿ ਮੰਤਰੀ ਭਾਰਤ ਦੇ ਜਿਹੜੇ ਰਾਜਨਾਥ ਸਿੰਘ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਕੋਈ ਚਿੱਟੇ ਝੰਡਿਆਂ ਦੇ ਨਾਲ ਇਹਦਾ ਸਵਾਗਤ ਨਹੀਂ ਕਰਾਂਗੇ ਇਸ ਗੋਲਾਬਾਰੀ ਦਾ, ਬਲਕਿ ਇਹਦਾ ਜਿਹੜਾ ਜੀ ਮੂੰਹ ਤੋੜਵਾਂ ਜਵਾਬ ਅਸੀਂ ਦੇਵਾਂਗੇ। ਇਹ ਇੱਧਰ ਭਾਰਤ ਵਾਲੀ ਸਾਈਡ ਤੋਂ ਜਿਹੜੀ ਹੈ ਜੀ ਇਹ ਗੱਲਬਾਤ ਆ ਗਈ ਹੈ। ਭਾਵੇਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਕਹਾਣੀ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ ਜੀ। ਜੀ ਤੇ ਅੱਗੇ ਜੀ ਕੇਂਦਰ ਵੱਲੋਂ ਇੱਕ ਬਿਆਨ ਆਇਆ ਕਿ ਲੋਕਾਂ ਦੇ ਇਲਾਜ ਲਈ, ਸਸਤੇ ਇਲਾਜ ਦੇ ਲਈ ਕੋਈ ਨਾ ਕੋਈ ਵਿਉਂਤਬੰਦੀ ਕੀਤੀ ਜਾਊਗੀ। ਇਹ ਜਿਹੜੇ ਭਾਰਤ ਦੇ ਸਿਹਤ ਮੰਤਰੀ ਨੇ ਜੀ ਹਰਸ਼ਵਰਧਨ, ਉਹਨਾਂ ਨੇ ਇਹ ਕਿਹਾ ਜੀ ਕਿ ਸੂਬਿਆਂ ਦੇ ਸਿਹਤ ਸਕੱਤਰਾਂ ਦੇ ਨਾਲ ਵਿਚਾਰ ਵਟਾਂਦਰੇ ਦੇ ਵਾਸਤੇ ਜੀ ਇਸੇ ਹਫ਼ਤੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਜਾਣਗੇ। ਸੂਬਾ ਸਰਕਾਰਾਂ ਹਸਪਤਾਲਾਂ ਦੇ ਵਿੱਚੋਂ ਜਾਨਲੇਵਾ ਬਿਮਾਰੀਆਂ ਲਈ ਮੁਹੱਈਆ ਕਰਾਏ ਜਾਂਦੇ ਜਿਹੜੇ ਮਹਿੰਗੇ ਇਲਾਜ ਦੀ ਸੰਭਾਵਨਾ ਨੂੰ ਖਤਮ ਕਰ ਦੇਣਗੀਆਂ। ਇਸ ਵੇਲੇ ਹਸਪਤਾਲ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਆਪਣੀ ਮਰਜ਼ੀ ਦੇ ਮੁਤਾਬਕ ਜਿਹੜੇ ਪੈਸੇ ਆ ਉਹ ਵਸੂਲਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਕੈਂਸਰ, ਦਿਲ ਦੇ ਰੋਗਾਂ, TB, ਸ਼ੂਗਰ, ਕੁਪੋਸ਼ਣ ਵਰਗੇ ਜਿਹੜੇ 15 ਬਿਮਾਰੀਆਂ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਕੰਮ ਜਿਹੜਾ ਜੀ ਉਹ ਸ਼ੁਰੂ ਹੋਊਗਾ। 40 ਵੱਡੀਆਂ ਬਿਮਾਰੀਆਂ ਦੇ ਵਾਸਤੇ ਸਰਕਾਰ ਦੇ ਵੱਲੋਂ ਇਲਾਜ ਲਈ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਤੈਅ ਕੀਤੇ ਜਾਣਗੇ ਜੀ। ਉਹਨਾਂ ਨੇ ਕਿਹਾ ਕਿ ਸਿਹਤ ਪੱਖੋਂ ਲੋਕਾਂ ਨੂੰ ਵਧੀਆ ਤੇ ਢੁਕਵਾਂ ਇਲਾਜ ਦੇਣ ਦੇ ਵਾਸਤੇ ਉਪਰਾਲਾ ਜਿਹੜਾ ਜੀ ਉਹ ਆਰੰਭ ਹੋ ਗਿਆ। ਇਹਦੇ ਵਿੱਚ ਕੀਤਾ ਕੀ ਜਾਊਗਾ ਅਜੇ ਉਹਨਾਂ ਨੇ ਕੋਈ ਡੀਟੇਲ ਜਿਹੜੀ ਆ ਜੀ ਇਹਦੀ ਨਹੀਂ ਦੱਸੀ। ਹੁਣ ਸਸਤੇ ਇਲਾਜ ਦੇ ਵਾਸਤੇ ਇਹ ਹੋ ਸਕਦਾ ਜੀ ਕਿ ਕਿਹਾ ਜਾ ਰਿਹਾ ਜਿਹੜੇ ਝੋਲਾ ਛਾਪ ਡਾਕਟਰ ਨੇ ਨਾ, ਜਿਹੜੇ ਪਿੰਡਾਂ ਥਾਵਾਂ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਜਿਹੜਾ ਜੀ ਉਹ ਨਾਲ ਲੈ ਕੇ ਤੁਰਨਾ ਚਾਹੁੰਦੀ ਹੈ। ਉਹਨੂੰ ਪਤਾ ਕਿ ਡਾਕਟਰ ਤਾਂ ਮੁਹੱਈਆ ਨਹੀਂ ਕਰਵਾਏ ਜਾ ਸਕਣੇ, ਸੋ ਇਹਨਾਂ ਨੂੰ ਜਿਹੜਾ ਜੀ ਸਰਕਾਰ ਦੇ ਵੱਲੋਂ ਥਾਪੜਾ ਦੇ ਦਿੱਤਾ ਜਾਵੇ।
ਇਹਨਾਂ ਨੂੰ ਆਥੋਰਾਈਜ਼ ਜਿਹੜਾ ਜੀ ਛੋਟੀਆਂ ਬਿਮਾਰੀਆਂ ਦੇ ਵਾਸਤੇ ਜਿਹੜਾ ਕਰ ਦਿੱਤਾ ਜਾਵੇ। ਪਰ ਕਿਸੇ ਟਾਈਮ ਹੁੰਦਾ ਸੀ ਨੀਮ ਹਕੀਮ ਖਤਰਾ ਜਾਨ, ਸੋ ਉਹ ਨਾ ਹੋਵੇ ਜੀ ਕਿ ਇਸ ਪਾਸੇ ਵੱਲ ਨੂੰ, ਕਿਉਂਕਿ ਇਹ ਤਾਂ ਤਕਰੀਬਨ ਜਿੱਦ ਕੇ ਬੰਦੇ ਮਾਰਦੇ ਨੇ ਇੱਕ ਦੂਜੇ ਨਾਲ ਮੂਹਰੇ ਹੋ ਕੇ, ਨਾ ਕੋਈ ਮੁੜ ਕੇ ਕਾਰਵਾਈ ਆ। ਦੇਖਦੇ ਹਾਂ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਉਹਦੇ ਵੱਲੋਂ ਅਸਲ ਦੇ ਵਿੱਚ ਜਿਹੜਾ ਜੀ ਕੀ ਆਉਂਦਾ ਸਾਹਮਣੇ, ਕਿ ਰਿਐਲਿਟੀ ਦੇ ਰੂਪ ਦੇ ਵਿੱਚ ਉਹ ਕੀ ਕਰਦੇ ਨੇ। ਜਿਹੜਾ ਇਹ ਕਿਹਾ ਜਾ ਰਿਹਾ ਕਿ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ, ਕਿਹੋ ਜਿਹੇ ਦਿਸ਼ਾ ਨਿਰਦੇਸ਼ ਹੋਣਗੇ ਜੀ ਇਹਦੇ ਵਾਸਤੇ ਅਜੇ ਇੰਤਜ਼ਾਰ ਹੀ ਥੋੜਾ ਕਰਨਾ ਪਊਗਾ ਜੀ। ਜੀ ਤੇ ਅੱਗੇ ਗੱਲਬਾਤ ਆਪਾਂ ਕਰਦੇ ਜੀ, ਨਾਗਪੁਰ ਦੇ ਵਿੱਚ ਜਿਵੇਂ ਇੱਕ ਭੀੜ ਨੇ ਸਿੱਖਾਂ ਦੇ ਗੁਰਦੁਆਰੇ ਤੇ, ਕੀ ਗੱਲ ਆ ਕਿ ਲੋਕੀ ਗੱਲ ਕਿਤੇ ਹੁੰਦੀ ਹੈ ਤੇ ਗੁਰਦੁਆਰਿਆਂ ਦੇ ਵਿਰੁੱਧ ਨਫ਼ਰਤ ਕਿਉਂ ਹੈਗੀ ਆ ਕਿ ਗੁਰਦੁਆਰਿਆਂ ਦੇ ਉੱਤੇ ਇੰਨੇ ਅਟੈਕ ਹੁੰਦੇ ਆ ਭਾਰਤ ਦੇ ਵਿੱਚ? ਜੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੋਇਆ ਜੀ, ਇਹ ਭੜਕੀ ਹੋਈ ਜਿਹੜੀ ਭੀੜ ਆ ਉਹਨੇ ਪੰਚਸ਼ੀਲ ਨਗਰ ਦੇ ਗੁਰਦੁਆਰੇ ਦੇ ਵਿੱਚ ਜਿਹੜਾ ਜੀ ਉਹਨੂੰ ਘੇਰਾ ਪਾਇਆ। ਹਾਲਾਤ ਜਿਹੜੇ ਉਹ ਤਣਾਅਪੂਰਨ ਜਿਹੜੇ ਉਹ ਬਣੇ ਹੋਏ ਨੇ। ਦੋ ਧੜਿਆਂ ਦੇ ਦਰਮਿਆਨ ਜਿਹੜੀ ਲੜਾਈ ਤੋਂ ਬਾਅਦ ਲੋਕਾਂ ਨੇ ਸਿੱਖਾਂ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾਇਆ। ਨਾਗਪੁਰ ਦੇ ਰਾਣੀ ਦੁਰਗਾਵਤੀ ਚੌਕ, ਪੰਚਸ਼ੀਲ ਨਗਰ, ਇੰਦਰਾ ਚੌਕ, ਮਹਿੰਦਰ ਨਗਰ, ਬਾਰਸੇ ਨਗਰ, ਇਸ ਤੇ ਜਿਹੜਾ ਜੀ ਕਾਫੀ ਜਿਹੜੀ ਭੀੜ ਆ ਉਹ ਭੜਕੀ ਆ ਜੀ। ਪੁਲਿਸ ਨੇ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਨੇ। ਐਵੇਂ ਛੋਟੀ ਜਿਹੀ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਤਣਾਅ ਹੋਇਆ। ਉਸ ਤੋਂ ਬਾਅਦ ਇਹ ਤਣਾਅ ਵੱਧਦਾ ਹੋਇਆ ਇੱਥੋਂ ਤੱਕ ਪਹੁੰਚ ਗਿਆ ਜੀ ਕਿ ਕੁਝ ਸ਼ਰਾਰਤੀ ਅਨਸਰ ਜਿਹੜੇ ਸੀ ਉਹਨਾਂ ਨੇ ਜਿਹੜੀ ਗੁਰਦੁਆਰੇ ਦੀ ਇਮਾਰਤ ਹੈ ਉਹਦੇ ਉੱਤੇ ਪੱਥਰ ਵੀ ਜਿਹੜੇ ਉਹ ਸੁੱਟੇ ਨੇ ਜੀ। ਇਹ ਲੋਕ ਸਿਰਫ ਸ਼ਰਾਰਤੀ ਅਨਸਰ ਨੇ ਜੀ। ਇਹ ਭੁੱਲ ਜਾਂਦੇ ਨੇ ਕੁਝ ਥਾਵਾਂ ਦੇ ਉੱਤੇ ਕਿ ਜਦੋਂ ਮੁਸੀਬਤ ਆਉਂਦੀ ਹੈ ਨਾ ਜੀ, ਫਿਰ ਇਹ ਕਿਵੇਂ ਜਿਹੜਾ ਭਾਈਚਾਰਾ ਜੀ ਉਹ ਲੋਕਾਂ ਦੇ ਵਾਸਤੇ ਖੜਾ ਹੋ ਜਾਂਦਾ। ਸੋ ਇਹ ਸ਼ਰਾਰਤਾਂ ਜਿਹੜੀਆਂ ਨੇ ਜੀ ਇਹ ਅੱਜ ਦੀਆਂ ਨਹੀਂ, ਪੁਰਾਣੀਆਂ ਚੱਲੀਆਂ ਆਉਂਦੀਆਂ ਨੇ, ਸ਼ਾਇਦ ਚੱਲਦੀਆਂ ਰਹਿਣਗੀਆਂ ਵੀ ਜੀ। ਤੇ ਜੀ ਬਿਲਕੁਲ ਇਹ ਸੋਚਣ ਦੀ ਲੋੜ ਹੈਗੀ ਆ ਕਿ ਲੜਾਈ ਕਿਸੇ ਦੀ ਹੁੰਦੀ ਆ ਤੇ ਪਰ ਗੁਰਦੁਆਰਿਆਂ ਦੇ ਉੱਤੇ ਹਮਲੇ ਕਰ ਦਿੱਤੇ ਜਾਂਦੇ ਆ। ਅਤੇ ਅੱਗੇ ਗੱਲ ਕਰਦੇ ਆ ਜੀ, ਜਿਹੜਾ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਹੋਇਆ ਆ, ਉਹ ਜਿਹੜੇ ਹਾਦਸੇ ਦੇ ਵਿੱਚ ਲੁਧਿਆਣਾ ਰੋਡ ਤੇ ਉੱਥੇ ਜਿਹੜੇ 3 ਇੱਕੋ ਪਰਿਵਾਰ ਦੇ ਜੀ ਆ ਜਿਹੜੇ ਉਹ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ ਆ। ਸੜਕ ਹਾਦਸੇ ਤਾਂ ਰੋਜ਼ ਦੀ ਹੋਣੀ ਹੋ ਗਈ ਜੀ ਪੰਜਾਬ ਦੀ ਜੀ। ਇੱਕ ਤਾਂ ਜਿਹੜੇ ਮੁੰਡੇ ਨੇ ਜੀ ਉਹ ਦਾਰੂ ਸਿੱਕਾ ਪੀ ਕੇ ਜਿਹੜੀ ਸਿੱਧਵਾਂ ਵਾਲੀ ਨਹਿਰ ਆ ਜੀ ਉਹਦੇ ਉੱਤੇ ਜਾ ਰਹੇ ਸੀ, ਕਾਰ ਸੁੱਟ ਲਈ ਜਿਹੜੀ ਨਹਿਰ ਆ ਉਹਦੇ ਵਿੱਚ ਵੀ ਡੈਥ ਜਿਹੜੀ ਹੈ ਜੀ ਉਹ ਹੋਈ ਹੈ ਵੀ ਸੜਕ ਹਾਦਸੇ ਨਾਲ ਜੁੜਦਾ। ਦੂਜਾ ਇੱਕ ਭਿਆਨਕ ਹਾਦਸਾ ਜਿਹੜਾ ਜੀ ਮਹਿਣਾ ਪੈਂਦਾ ਮੋਗਾ ਲੁਧਿਆਣਾ ਸੜਕ ਦੇ ਉੱਤੇ, ਉੱਥੇ ਜਿਹੜੀ ਕਾਰ ਤੇ ਬੱਸ ਦੀ ਆਮੋ ਸਾਹਮਣੀ ਜਿਹੜੀ ਟੱਕਰ ਆ ਜੀ ਉਹ ਹੋਈ ਆ ਜੀ। ਇਹਦੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਸਣੇ 4 ਲੋਕ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਪਏ ਨੇ ਜੀ। ਬੱਸ ਦਾ ਚਾਲਕ ਜਿਹੜਾ ਸੀਗਾ ਜੀ ਉਹ ਫਰਾਰ ਹੋ ਗਿਆ ਮੌਕੇ ਤੋਂ, ਜਿਵੇਂ ਅਕਸਰ ਹੀ ਜਿਹੜਾ ਹੁੰਦਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇਹ ਤੜਕੇ ਸਵੇਰ ਵੇਲੇ ਜਿਹੜਾ ਜੀ ਹਾਦਸਾ ਵਾਪਰਿਆ। ਇਹ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਜਿਹੜੀ ਚੰਡੀਗੜ੍ਹ ਆ ਰਹੀ ਸੀ, ਉੱਧਰੋਂ ਇੱਕ ਕਾਰ ਜਿਹੜੀ ਹੈ ਜੀ ਇੱਧਰ ਜਾ ਰਹੀ ਸੀ ਲੁਧਿਆਣੇ ਵਾਲੀ ਸਾਈਡ ਤੋਂ ਜੀ ਮੋਗੇ ਨੂੰ, ਤੋ ਉਸ ਪਾਸੇ ਵੱਲ ਜਿਹੜੀ ਜਾ ਰਹੀ ਸੀ ਜੇ ਆਮੋ ਸਾਹਮਣੇ ਆ ਰਹੀ ਸੀਗੀ ਜੀ। ਬੱਸ ਜਿਹੜੀ ਆ ਉਹ ਗਲਤ ਸਾਈਡ ਤੋਂ ਓਵਰਟੇਕ ਜਿਹੜੀ ਕਰ ਰਹੀ ਸੀ, ਕਿਉਂਕਿ 1 ਵੇ ਟ੍ਰੈਫਿਕ ਸੀਗਾ। ਕਾਰ ਵਾਲੇ ਨੇ ਦੇਖਿਆ ਨਹੀਂ, ਕਾਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਜੀ। ਉਹਨੇ ਲਿਆ ਕੇ ਅਸਲ ਦੇ ਵਿੱਚ ਸਿੱਧੀ ਜਿਹੜੀ ਆ ਜੀ ਉਹ ਮਾਰੀ ਆ। 4 ਲੋਕਾਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਆ ਉਹ ਮੌਤ ਹੋ ਗਈ ਆ। ਇਹ ਐਕਚੁਅਲੀ ਜੇ 1 ਵੇ ਬਣ ਵੀ ਗਏ ਨੇ ਤੇ ਬੱਸਾਂ ਵਾਲੇ ਜਿਹੜੇ ਨੇ ਇੱਕ ਦੂਜੇ ਤੋਂ ਮੂਹਰੇ ਸਵਾਰੀਆਂ ਉਹ ਚੁੱਕਣ ਦੀ ਦੌੜ ਦੇ ਵਿੱਚ ਜਿਹੜਾ ਨਾ ਜੀ ਉਹ ਗਲਤ ਪਾਸੇ ਤੋਂ ਕੱਢਦੇ ਨੇ। ਜਿੰਨੀ ਗਲਤ ਡਰਾਈਵਿੰਗ ਇਸ ਵੇਲੇ ਇੱਥੇ ਬੱਸਾਂ ਵਾਲੇ ਕਰਦੇ ਨੇ ਨਾ, ਸ਼ਾਇਦ ਹੀ ਕੋਈ ਹੋਰ ਜਿਹੜਾ ਜੀ ਉਹ ਕਰਦਾ ਹੋਵੇ। ਇਹਨਾਂ ਨੂੰ ਨੱਕ ਪਾਉਣ ਲਈ, ਇਹਨਾਂ ਨੂੰ ਠੱਲ ਪਾਉਣ ਲਈ ਪਹਿਲਾਂ ਸਪੀਡੋ ਮੀਟਰ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਲਾਏ ਸੀਗੇ। ਹੁਕਮ ਤਾਂ ਕੀਤਾ ਹੋਇਆ ਜੀ ਜਿਹੜੀ ਸੁਪਰੀਮ ਕੋਰਟ ਨੇ ਵੀ ਕਿ ਇਹਨਾਂ ਦੀ ਕੰਟਰੋਲ ਕੀਤੀ ਜਾਵੇ ਸਪੀਡ। ਪਰ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੇ ਇਹ ਇੰਪਲੀਮੈਂਟ ਕਰਨੀ ਆ ਉਹਨਾਂ ਦੀਆਂ ਆਪਣੀਆਂ ਬੱਸਾਂ ਜਿਹੜੀਆਂ ਨੇ ਉਹ ਬੰਦੇ ਤਰੜਦੀਆਂ ਫਿਰਦੀਆਂ ਨੇ ਜੀ। ਇਸ ਕਰਕੇ ਇਹਦੇ ਉੱਤੇ ਕੋਈ ਕੰਮ ਜਿਹੜਾ ਜੀ ਉਹ ਨਹੀਂ ਕੀਤਾ ਗਿਆ ਕਿ ਸਪੀਡ ਕੰਟਰੋਲ ਕੀਤੀ ਜਾ ਸਕੇ। ਬਸ ਇਹ ਕਹ ਲਓ ਜੀ ਕਿ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਚੰਦ ਪੈਸਿਆਂ ਦੀ ਖਾਤਰ ਜਿਹੜਾ ਜੀ ਭੀੜ ਚੁੱਕਣ ਦੀ ਖਾਤਰ ਜਿਹੜਾ ਉਹ ਵੱਧ ਤੋਂ ਵੱਧ ਅੱਗੇ ਭਜਾ ਕੇ ਬੱਸਾਂ ਜਿਹੜੀਆਂ ਜੀ ਉਹ ਇੱਕ ਦੂਜੇ ਤੋਂ ਮੂਹਰੇ ਲੰਘਦੇ ਨੇ ਜੀ। ਜੀ ਤੇ ਅੱਗੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਨਿਤ ਨਵੇਂ ਦਿਨ ਕੋਈ ਨਾ ਕੋਈ ਜਿਹੜੇ ਮੁਲਾਜ਼ਮ ਆ ਉਹ ਹੜਤਾਲ ਕਰ ਰੱਖਦੇ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਅਜੇ ਇਹ ਇਸੇ ਤਰ੍ਹਾਂ ਖੇਡ ਚੱਲ ਰਹੀ ਆ ਕਿ ਬਹੁਤ ਸਾਰੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਬਿਲਕੁਲ ਜੀ ਕਹਿਣ ਨੂੰ ਕੁਝ ਵੀ ਜਿਹੜਾ ਜੀ ਕਹੀ ਚੱਲੇ ਕੋਈ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਹੈ ਕਿ ਤਨਖਾਹਾਂ ਤੋਂ ਹੁਣ ਜਿਹੜੇ ਡਾਈਟਾਂ ਦਾ ਜਿਹੜਾ ਸਟਾਫ ਹੈ ਜੀ ਇਹ 6 ਮਹੀਨੇ ਤੋਂ ਤਨਖਾਹਾਂ ਤੋਂ ਜਿਹੜਾ ਜੀ ਵਾਂਝਾ। ਹੁਣ ਉਹਨਾਂ ਨੇ 17 ਜ਼ਿਲ੍ਹਾ ਸਿੱਖਿਆ ਤੇ ਅਧਿਆਪਕ ਸਿਖਲਾਈ ਕੇਂਦਰ ਜਿਹੜੇ ਨੇ ਡਾਈਟਾਂ ਉਹਦਾ
ਸਟਾਫ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਮਾਮਲੇ ਦੇ ਵਿੱਚ ਸੰਘਰਸ਼ ਜਿਹੜਾ ਜੀ ਉਹ ਵਿੱਢਾਂਗੇ। ਕਰੀਬ 400 ਮੁਲਾਜ਼ਮ ਤੇ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੂੰ April ਤੋਂ ਤਨਖਾਹ ਜਿਹੜੀ ਉਹ ਨਹੀਂ ਮਿਲੀ। ਡਾਇਟਾਂ ਦੇ ਵਿੱਚ ਪ੍ਰਿੰਸੀਪਲ, ਲੈਕਚਰਰ, ਕਲੈਰੀਕਲ ਸਟਾਫ ਜਿਹੜਾ ਜੀ ਇਹ ਸਾਰੇ ਦਾ ਸਾਰਾ ਸ਼ਾਮਲ ਹੈ। ਦਰਜਾ 4 ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਵੀ 6 ਮਹੀਨਿਆਂ ਤੋਂ ਵਿਚਾਰਿਆਂ ਨੂੰ ਤਨਖਾਹ ਨਹੀਂ ਮਿਲੀ। ਤੁਸੀਂ ਆਪ ਸੋਚੋ ਕਿ ਇਹ ਲੋਕ ਜਿਹੜੇ ਜਿਨ੍ਹਾਂ ਨੇ ਉਹੀ ਕਮਾ ਕੇ ਉਹ ਖਾਣਾ ਹੁੰਦਾ, ਉਹਨਾਂ ਦਾ ਗੁਜ਼ਾਰਾ ਜਿਹੜਾ ਜੀ ਉਹ ਕਿਵੇਂ ਚੱਲ ਰਿਹਾ ਹੋਊਗਾ। ਡਾਇਟਾਂ ਵਿਚਲਾ ਜਿਹੜਾ ਸਟਾਫ ਜੀ 75% ਖਰਚਾ ਕੇਂਦਰ ਸਰਕਾਰ ਤੇ 25% ਖਰਚਾ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਅਦਾ ਕਰਦੀ ਹੈ। ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਦੇ ਵੱਲੋਂ 75% ਦੀ ਰਾਸ਼ੀ ਜਾਰੀ ਨਾ ਹੋਣ ਕਰਕੇ ਜਿਹੜੀਆਂ ਤਨਖਾਹਾਂ ਨੇ ਉਹ ਰੁਕੀਆਂ ਪਈਆਂ ਨੇ। ਅਜੇ ਵੀ ਕੇਂਦਰ ਸਰਕਾਰ ਵੱਲੋਂ 75% ਹਿੱਸੇ ਦਾ ਬਜਟ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ। ਜੇ ਹੋ ਗਿਆ ਇਹ ਤਾਂ ਪ੍ਰੋਬਲਮ ਜਿਹੜੀ ਹੈ ਜੀ ਉਹ ਇਹ ਆ ਜਾਣੀ ਹੈ ਕਿ 25% ਪਾਉਣ ਲਈ ਸਰਕਾਰ ਕੋਲੇ ਫੈਸਲਾ ਨਹੀਂ ਹੋਣਾ, ਜਿਹੜਾ ਪੈਸਾ ਨਹੀਂ ਹੋਣਾ ਜੀ। ਇਸ ਕਰਕੇ ਜਿਹੜਾ ਜੀ ਉਹ ਫਿਰ ਰੁਕੇ ਰਹਿਣ ਦੇ ਆਸਾਰ ਜਿਹੜੇ ਨੇ ਉਹ ਬਣੇ ਹੋਏ ਨੇ ਜੀ, ਬਣੇ ਰਹਿਣੇ ਨੇ। 6 ਮਹੀਨੇ ਤੋਂ ਤਨਖਾਹਾਂ ਜਿਹੜੀਆਂ ਜੀ ਉਹ ਨਹੀਂ ਮਿਲੀਆਂ ਜੀ। ਤੇ ਅੱਗੇ ਗੱਲ ਕਰਦੇ ਜੀ, ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਚੋਣ ਦੰਗਲ ਆ ਉਹ ਕਾਫੀ ਭਖ ਗਿਆ ਪੂਰਾ ਜੀ। ਇਸ ਵੇਲੇ ਜਿਹੜਾ ਜੀ ਸਿਖਰ ਵੱਲ ਨੂੰ ਜਾ ਰਿਹਾ, ਜਿੱਥੇ ਅੱਜ ਦਾ ਦਿਨ ਬੜਾ ਅਹਿਮ ਰਹੂਗਾ ਓਮ ਪ੍ਰਕਾਸ਼ ਚੌਟਾਲਾ ਦੇ ਵਾਸਤੇ, ਕਿਉਂਕਿ CBI ਜਿਹੜੀ ਹੈ ਜੀ ਉਹ ਹੁਣ ਅਦਾਲਤ ਦੇ ਵਿੱਚ ਪਹੁੰਚੀ ਹੈ ਕਿ ਬਿਮਾਰੀ ਦੀ ਅਰਜ਼ੀ ਦਾ ਬਹਾਨਾ ਲਾ ਕੇ ਜੀ ਇਸ ਵੇਲੇ 9-9 ਘੰਟੇ ਪ੍ਰਚਾਰ ਕਰੀ ਜਾਂਦੇ ਓਮ ਪ੍ਰਕਾਸ਼ ਚੌਟਾਲਾ। ਅੱਜ ਸੁਣਵਾਈ ਜਿਹੜੀ ਹੈ ਜੀ ਅਦਾਲਤ ਕਰੂਗੀ। CBI ਨੇ ਕਿਹਾ ਕਿ ਉਹਦੀ ਪੈਰੋਲ ਜਿਹੜੀ ਆ ਉਹ ਰੱਦ ਕੀਤੀ ਜਾਵੇ। ਦੂਜੇ ਪਾਸੇ ਚੌਟਾਲਾ ਹੋਰਾਂ ਨੇ ਕਿਹਾ ਕਿ ਅਸੀਂ ਸੱਤਾ ਦੇ ਜਿਹੜੇ ਆ ਉਹ ਭੁੱਖ ਨਹੀਂ ਗਏ, ਬਲਕਿ ਚੌਧਰੀ ਭੁੱਖੇ ਨਹੀਂ ਗਏ। ਚੌਧਰੀ ਦੇਵੀ ਲਾਲ ਦੇ ਸੁਪਨੇ ਜਿਹੜੇ ਆ ਜੀ ਉਹ ਪੂਰੇ ਅਸੀਂ ਕਰਨੇ ਚਾਹੁੰਦੇ ਹਾਂ। ਪਤਾ ਨਹੀਂ ਚੌਧਰੀ ਦੇਵੀ ਲਾਲ ਦੇ ਕਿਹੋ ਜਿਹੇ ਸੁਪਨੇ ਸਨ ਜਿਹਦੇ ਵਿੱਚ ਸੱਤਾ ਸ਼ਾਮਲ ਨਹੀਂ ਹੈ। ਜੇ ਸੱਤਾ ਨਹੀਂ ਚਾਹੀਦੀ ਤਾਂ ਫਿਰ ਮੇਰਾ ਖਿਆਲ ਸਿਆਸੀ ਪਾਰਟੀ ਬਣਾਉਣ ਦੀ ਵੀ ਕੀ ਲੋੜ ਜਿਹੜੀ ਆ ਉਹ ਰਹਿ ਜਾਂਦੀ ਆ। ਕਿਉਂ ਫਿਰ ਹਰਿਆਣਾ ਦੇ ਵਿੱਚ ਇੰਨੀ ਜਿਹੋ ਜੀ ਉਹਨਾਂ ਨੇ ਗੁੰਡਾਗਰਦੀ ਖਿਲਾਰੀ ਸੀ ਪਿਛਲੀ ਆਪਣੀ ਸਰਕਾਰ ਦੇ ਦੌਰਾਨ, ਉਹ ਕਿਸੇ ਨੂੰ ਭੁੱਲੀ ਥੋੜੀ ਆ ਜੀ। ਜਿਹੜੇ ਮਾਮਲੇ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਉਹ ਮਾਮਲਾ ਕੀ ਹੈ ਜੀ, ਸਭ ਨੂੰ ਪਤਾ। ਭਰਤੀ ਘੁਟਾਲਾ ਜਿਹੜਾ ਹੋਇਆ ਸੀਗਾ ਜੀ, ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ 7 ਪੁਸ਼ਤਾਂ ਤੱਕ ਅਗਲੀਆਂ ਜਿਹੜੀਆਂ ਨੇ ਉਹਨਾਂ ਦਾ ਫਿਕਰ ਕਰਦੇ ਹੋ, ਉਹਨਾਂ ਦੀ ਫਿਕਰਮੰਦੀ ਵਿਖਾਉਣੀ ਆ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀਆਂ ਵੋਟਾਂ ਨੇ ਉਹ ਪਾ ਦਿਓ। ਹੁਣ 7 ਪੁਸ਼ਤਾਂ ਪਤਾ ਨਹੀਂ ਉਹ ਹਰਿਆਣਵੀ ਲੋਕਾਂ ਦੀਆਂ ਕਹਿ ਰਹੇ ਨੇ ਕਿ ਆਪਣੀਆਂ ਜੀ। ਤੇ ਅੱਗੇ ਗੱਲ ਕਰਦੇ ਆ ਜੀ, ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਆ? ਉਧਰ ਭਾਜਪਾ ਆ ਤੇ ਉਧਰ ਉਹ ਐਲਐਨਓ ਚੋਣ ਪ੍ਰਚਾਰ ਕਰ ਰਹੇ ਆ ਜੀ। ਬੀਜੇਪੀ ਨੇ ਚੋਣ ਮੁਹਿੰਮ ਆਪਣੀ ਵਿਖਾਈ ਹੋਈ ਆ। ਹਾਲਾਂਕਿ ਬੀਜੇਪੀ ਥੋੜੇ ਫਿਕਰਾਂ ਦੇ ਵਿੱਚ ਹੈ ਇਸ ਗੱਲ ਨੂੰ ਲੈ ਕੇ ਕਿ ਨਰਿੰਦਰ ਮੋਦੀ ਦੀਆਂ ਜਿਹੜੀਆਂ ਰੈਲੀਆਂ ਸੀਗੀਆਂ ਜੀ ਉਹਦੇ ਵਿੱਚ ਭੀੜਾਂ ਨਹੀਂ ਜੁੜੀਆਂ ਜਿੰਨੀਆਂ ਬੀਜੇਪੀ ਸੋਚਦੀ ਸੀਗੀ ਕਿ ਉਹਨੂੰ ਹਰਿਆਣੇ ਦੇ ਵਿੱਚ ਜਿਹੜੀਆਂ ਮਿਲ ਜਾਣੀਆਂ ਨੇ। ਉਨੀ ਭੀੜ ਜਿਹੜੀ ਆ ਉਹ ਇਕੱਤਰ ਨਹੀਂ ਹੋਈ। ਉਹਨੇ ਥੋੜਾ ਜਿਹਾ ਬੀਜੇਪੀ ਨੂੰ ਜਿਹੜਾ ਫਿਕਰਾਂ ਦੇ ਵਿੱਚ ਪਾਇਆ। ਇਨੈਲੋ ਦੀ ਮਦਦ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਜਿਹੜਾ ਬਾਕੀ ਅਕਾਲੀ ਦਲ ਹੈ ਜੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਹਾਲਾਂਕਿ ਵੱਡੇ ਅਕਾਲੀ ਦਲ ਦੇ ਆਗੂਆਂ ਨੇ ਅਜੇ ਪ੍ਰਚਾਰ ਜਿਹੜਾ ਹਰਿਆਣੇ ਦੇ ਵਿੱਚ ਨਹੀਂ ਸ਼ੁਰੂ ਕੀਤਾ। ਉਹਦਾ ਰੀਜ਼ਨ ਜਿਹੜਾ ਜੀ ਸ਼ਾਇਦ ਬੀਜੇਪੀ ਦੀ ਘੁਰਕੀ ਹੈ ਜਿਹੜੀ ਉੱਪਰੋਂ ਆ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਇੱਥੇ ਕਈ ਪੱਤੇ ਜਿਹੜੇ ਨੇ ਉਹ ਖੇਡ ਰਹੇ ਨੇ। ਉਹ ਕਿਤੇ ਨਾ ਕਿਤੇ ਬੀਜੇਪੀ ਨੂੰ ਅੰਦਰ ਖਾਤੇ ਉੱਥੋਂ ਦੀ ਲੀਡਰਸ਼ਿਪ ਨੂੰ ਜਿਹੜਾ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਡੇ ਕੋਲ ਸਰਕਾਰ ਨਹੀਂ ਬਣਨੀ ਇਕੱਲਿਆਂ ਤੋਂ। ਜੇ ਬੀਜੇਪੀ ਤੋਂ ਨਾ ਸਰਕਾਰ ਬਣੀ, ਨਾ ਉਧਰ ਇਨੈਲੋ ਦੀ ਸਰਕਾਰ ਬਣੀ, ਤੇ ਫਿਰ ਗੱਠਜੋੜ ਜਿਹੜਾ ਜੀ ਉਹ ਅਸੀਂ ਕਰਵਾ ਸਕਦੇ ਹਾਂ ਤੁਹਾਡਾ ਉਹਦੇ ਨਾਲ। ਭਾਵ ਕਿ ਇਨੈਲੋ ਤੇ ਬੀਜੇਪੀ ਜਿਹੜੀ ਹੈ ਜੀ ਉਹ ਚੋਣਾਂ ਤੋਂ ਬਾਅਦ ਜਿਹੜੀ ਆ ਉਹ ਸਰਕਾਰ ਬਣਾ ਸਕਦੀ ਹੈ। ਜਿਹੜਾ ਨਰਿੰਦਰ ਮੋਦੀ ਦੇ ਵਾਸਤੇ ਭੀੜ ਨਾ ਜੁੜਨੀ ਤੇ ਅੱਗੋਂ ਜਿਹੜਾ ਜੀ ਇਹੋ ਜਿਹਾ ਪੱਤਾ ਜਿਹੜਾ ਉਹ ਖੇਡਣ ਦੀ ਕੋਸ਼ਿਸ਼ ਕਰਨੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਸੁਰ ਆ ਜੀ ਉਹਨੂੰ ਨੀਵਾਂ ਕਰਨ ਦੇ ਵਿੱਚ ਰੋਲ ਨਿਭਾਊਗੀ, ਜਿਹੜੀ ਪਿਛਲੇ ਦਿਨਾਂ ਤੋਂ ਕਾਫੀ ਤੱਤੀ ਸੀਗੀ ਅਕਾਲੀ ਦਲ ਦੇ ਵੱਲੋਂ ਇਨੈਲੋ ਦੇ ਵਾਸਤੇ ਚੋਣ ਪ੍ਰਚਾਰ ਨੂੰ ਲੈ ਕੇ ਜੀ। ਬਾਕੀ ਦੇਖਦੇ ਸਿਆਸਤ ਦੇ ਵਿੱਚ ਜਿਹੜੇ ਘਾਗ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਇਸ ਮਾਮਲੇ ਦੇ ਉੱਤੇ ਕੀ ਕਰਦੇ ਨੇ। ਅਜੇ ਉਹ ਆਪ ਸਿੱਧੇ ਰੂਪ ਦੇ ਵਿੱਚ ਸ਼ਾਮਲ ਨਹੀਂ ਹੋਏ ਚੋਣ ਪ੍ਰਚਾਰ 'ਚ, ਪਰ ਆਉਂਦੇ ਦਿਨ ਜਿਹੜੇ ਨੇ ਜੀ ਮੇਰਾ ਖਿਆਲ ਹਰਿਆਣੇ ਦੇ ਵਿੱਚ ਤਾਂ ਕਾਫੀ ਮਹੂਗਾ ਔਰ ਇਹਦਾ ਅਸਰ ਜਿਹੜਾ ਪੰਜਾਬ ਦੀ ਸਿਆਸਤ ਦੇ ਉੱਤੇ ਜ਼ਰੂਰ ਪੈਣਾ ਕਿ ਕਿਹਦਾ ਸਰਕਾਰ ਜਿਹੜੀ ਹੈ ਜੀ ਉਹ ਹਰਿਆਣੇ ਦੇ ਵਿੱਚ ਬਣਦੀ ਹੈ। ਜੀ ਤੇ ਅੱਗੇ ਗੱਲ ਕਰਦੇ ਜੀ ਸਰਨੇ ਦੀ। ਸਰਨਿਆਂ ਨੇ ਬਾਦਲ ਨੂੰ ਬੜੇ ਉਸ ਤੇ ਉਹਨਾਂ ਨੂੰ ਘੇਰ ਲਿਆ ਕਿ ਕਾਲੀਆਂ ਸੂਚੀਆਂ ਦਾ ਜਿਹੜਾ ਮਾਮਲਾ ਅੱਜ ਕੱਲ੍ਹ ਕਾਫੀ ਗਰਮਾਇਆ ਹੋਇਆ ਕਿ ਕਾਲੀਆਂ ਸੂਚੀਆਂ ਖਤਮ ਕੀਤੀਆਂ ਜਾਣ। ਕਾਲੀ ਸੂਚੀ ਵਾਲੇ ਮਾਮਲੇ ਦੇ ਉੱਤੇ ਜਿਹੜੇ ਸਰਨਾ ਨੇ ਜੀ ਉਹਨਾਂ ਨੇ ਘੇਰਿਆ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਲਿਖੀ ਇੱਕ ਜਿਹੜੀ ਚਿੱਠੀ ਆ ਉਹ ਅਜੇ ਵੀ ਜਿਹੜੀ ਹੈ ਜੀ ਦਿੱਲੀ ਪਈ ਆ ਸੈਂਟਰ ਦੀ ਸਰਕਾਰ ਦੇ ਕੋਲੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਾਲੀ ਸੂਚੀ ਜਿਹੜੀ ਹੈ ਉਹ ਖਤਮ ਨਹੀਂ ਹੋਣੀ ਚਾਹੀਦੀ।
ਉਹਨਾਂ ਨੇ ਕਿਹਾ ਕਿ 2011 ਦੇ ਵਿੱਚ ਦਿੱਲੀ ਕਮੇਟੀ ਨੂੰ ਚਿੱਠੀ ਲਿਖ ਕੇ ਇਹਦੀ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਦੇ ਵਿੱਚ ਸ਼ਾਮਲ ਨਾਮ ਹਟਾ ਦਿੱਤੇ ਗਏ ਨੇ, ਪਰ ਪੰਜਾਬ ਦੀ ਬਾਦਲ ਸਰਕਾਰ ਨੇ ਬਹੁਤ ਸਾਰੇ ਉਹਨਾਂ ਸਿੱਖ ਨੌਜਵਾਨਾਂ ਦੇ ਨਾਮ ਫਿਰ ਕਾਲੀ ਸੂਚੀ ਦੇ ਵਿੱਚ ਸ਼ਾਮਲ ਕਰਕੇ ਕੇਂਦਰ ਦੀ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਭੇਜਿਆ ਸੀਗਾ। ਇਹਨਾਂ ਵਿਅਕਤੀਆਂ ਦੇ ਪੰਜਾਬ ਦੇ ਵਿੱਚ ਆਉਣ ਦੇ ਨਾਲ ਸੂਬੇ ਦਾ ਮਾਹੌਲ ਫਿਰ ਖਰਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਚਿੱਠੀ ਦਿੱਲੀ ਦੇ ਰਿਪੋਰਟਰਾਂ ਦੇ ਕੋਲ ਤੇ ਦਿੱਲੀ ਕਮੇਟੀ ਦੇ ਰਿਕਾਰਡ ਦੇ ਵਿੱਚ ਮੌਜੂਦ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਚਿੱਠੀ ਜਿਹੜੀ ਹੈ ਜੀ ਅਸੀਂ ਜਨਤਕ ਆਉਣ ਵਾਲੇ ਦਿਨਾਂ ਦੇ ਦੌਰਾਨ ਕਰਾਂਗੇ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਕਹੀ ਜਾਂਦੇ ਮੈਂ ਕਾਲੀ ਸੂਚੀ ਵਾਲੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੂਗਾ ਜੀ ਇਹ ਕਾਲੀ ਸੂਚੀ ਜਿਹੜੀ ਹੈ ਰੱਦ ਕਰਾਉਣ ਦੇ ਵਾਸਤੇ। ਸਰਨਾ ਸਾਹਿਬ ਨੇ ਇਹ ਕਿਹਾ ਕਿ ਅਸੀਂ ਉਹ ਚਿੱਠੀ ਜਾਰੀ ਕਰਾਂਗੇ ਜਿਹਦੇ ਵਿੱਚ ਬਾਦਲ ਸਾਹਿਬ ਲਿਖਦੇ ਨੇ ਕਿ ਇਹ ਕਾਲੀ ਸੂਚੀ ਰੱਦ ਨਹੀਂ ਹੋਣੀ ਚਾਹੀਦੀ, ਜੇ ਬੰਦੇ ਪੰਜਾਬ ਦੇ ਵਿੱਚ ਆ ਗਏ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਜੀ ਬਿਲਕੁਲ, ਕਹਿਣਾ ਕੁਛ ਤੇ ਕਰਨਾ ਕੁਛ। ਤੇ ਅੱਗੇ ਜੀ ਅਗਲੇ ਕੁਐਸਚਨ ਤੋਂ ਪਹਿਲਾਂ ਆਪਾਂ ਮਨਜੀਤ ਸਿੰਘ ਜਿਹੜਾ ਨਾ GK ਵੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜੀ, ਉਹ ਕੈਨੇਡਾ ਦੇ ਵਿੱਚ ਆਏ ਹੋਏ ਨੇ, ਪਰ ਮਕਸਦ ਬਹੁਤਾ ਨਹੀਂ ਪਤਾ ਲੱਗਾ ਕਿ ਕਰਨ ਕੀ ਆਏ ਹੋਏ ਨੇ। ਛੁੱਟੀਆਂ ਕੱਟਣ ਹੀ ਆਉਂਦੇ ਨੇ ਜੀ ਬਹੁਤੇ ਤੋਰੇ ਫੇਰੇ ਦੇ ਉੱਤੇ, ਪਰ ਜਿਹੜੀ ਭੁੱਖ ਆ ਨਾ ਜੀ ਸਿਆਸਤ ਦੇ ਵਿੱਚ ਸੁਰਖੀਆਂ 'ਚ ਰਹਿਣ ਦੀ, ਉਹ ਇਹਨਾਂ ਨੂੰ ਚੁੱਪ ਕੀਤਿਆਂ ਦੌਰਾ ਨਹੀਂ ਕਰਨ ਦਿੰਦੀ। ਉਹ ਚਮੂੜੇ ਲੜਨੇ ਸ਼ੁਰੂ ਹੋ ਜਾਂਦੇ ਨੇ। ਫਿਰ ਜਦੋਂ ਬਾਹਰ ਆਉਂਦੇ ਨੇ ਤੇ ਲੋਕ ਜਿਹੜੇ ਪੁੱਛਦੇ ਨੇ, ਤੁਸੀਂ ਜੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਦੇਖੋ ਤਾਂ ਧੜਾ ਸਵਾਲ ਜਿਹੜੇ ਨੇ ਮਨਜੀਤ ਸਿੰਘ GK ਨੂੰ ਹੋਏ ਨੇ ਤੇ ਬਹੁਤੇ ਸਵਾਲਾਂ ਦੇ ਜਵਾਬ ਦੇਣ ਤੋਂ ਉਹ ਅਸਮਰਥ ਹੈ। ਮੈਂ ਤਾਂ ਇਹੀ ਕਹੂੰਗਾ ਜੀ ਸ਼ਾਬਾਸ਼, ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਘੇਰੀ ਰੱਖੋ। ਸਾਡੇ ਪੰਜਾਬ ਦੇ ਜਿਹੜੇ ਜੀ ਇੱਥੇ ਮੰਤਰੀ ਖੇਤੀਬਾੜੀ ਦੇ ਜਿਨ੍ਹਾਂ ਕੋਲੇ NRI ਮਹਿਕਮਾ ਹੈ, ਉਹ ਵੀ ਇੱਥੇ ਕੈਨੇਡਾ ਦੀ ਫੇਰੀ ਦੇ ਉੱਤੇ ਨੇ ਜੀ। ਜਿੱਥੇ ਕਿਤੇ ਤੁਹਾਨੂੰ ਮਿਲਦਾ ਜੀ ਮੌਕਾ, ਉਹਨਾਂ ਨੂੰ ਸਵਾਲ ਜਿਹੜੇ ਨੇ ਉਹ ਜ਼ਰੂਰ ਕਰੋ, ਪੁੱਛੋ ਉਹਨਾਂ ਨੂੰ NRIs ਦੀਆਂ ਪ੍ਰਾਪਰਟੀਜ਼ ਦੇ ਉੱਤੇ ਧੜ ਹੋ ਰਹੇ ਕਬਜ਼ਿਆਂ ਦੇ ਬਾਰੇ ਉਹਨਾਂ ਦਾ ਕੀ ਕਹਿਣਾ। ਨਕਲੀ ਬ੍ਰਿਗੇਡੀਅਰ ਬਣਾ ਕੇ ਕਿਸੇ ਬ੍ਰਿਗੇਡੀਅਰ ਦੀ ਜਿਹੜਾ ਜਾਇਦਾਦ ਹੈ ਉਹਨੂੰ ਹੜੱਪ ਕਰ ਲੈਣਾ, ਔਰ ਜਿਹੜੀਆਂ ਇਸ ਵੇਲੇ ਮੈਕਸੀਮਮ ਜਿਹੜੀਆਂ ਕੰਪਲੇਂਟਸ ਨੇ ਉਹ NRI ਥਾਣਿਆਂ ਦੇ ਵਿੱਚ ਉਹਨਾਂ ਨੂੰ ਪੁੱਛਣਾ ਕਿ ਡਾਟਾ ਕੀ ਹੈ ਤੁਹਾਡੇ ਕੋਲੇ, ਕਿੰਨੀਆਂ ਕੰਪਲੇਂਟਸ NRIs ਦੀਆਂ ਪ੍ਰਾਪਰਟੀਜ਼ ਦੇ ਉੱਤੇ ਹਰ ਹਫ਼ਤੇ ਜਿਹੜੀਆਂ ਉਹ ਹੋ ਰਹੀਆਂ ਨੇ, ਉਹਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹ ਕੀ ਕਰ ਰਹੀ ਹੈ। ਕੀ ਸਾਲ ਦੇ ਵਿੱਚ ਇੱਕ ਜਿਹੜਾ NRI ਸੰਮੇਲਨ ਕਰਵਾ ਦੇਣਾ ਇਹ ਸਾਰੀ ਸਮੱਸਿਆਵਾਂ ਦਾ ਹੱਲ ਹੈ ਜੀ, ਔਰ ਉਹਦੇ ਵਿੱਚ ਵੀ ਕਿਸੇ ਨੂੰ ਬੋਲਣ ਦਾ ਮੌਕਾ ਤਾਂ ਦੇਣਾ ਹੀ ਨਹੀਂ, ਆਪਣੀਆਂ ਸੁਣਵਾ ਦੇਣੀਆਂ। ਤੇ ਇੱਕ ਸਰਕਾਰ ਦੇ ਸੱਦੇ ਦੇ ਉੱਤੇ ਗਏ ਇੱਥੋਂ ਕੈਨੇਡਾ ਤੋਂ ਖਾਸ ਤੌਰ ਦੇ ਉੱਤੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਜਾ ਕੇ ਡੇਢ ਘੰਟੇ ਦਾ ਪਕਾਊ ਬੋਰਿੰਗ ਜਿਹੜਾ ਲੈਕਚਰ ਆ ਉਹ ਸੁਣਾ ਕੇ ਚਲੇ ਜਾਂਦੇ ਨੇ ਕਿ ਸਾਡੀਆਂ ਤਾਂ ਸਮੱਸਿਆਵਾਂ ਹੀ ਕੋਈ ਨਹੀਂ ਰਹੀਆਂ। ਉਹਨਾਂ ਨੂੰ ਵੀ ਘੇਰਨਾ ਜੀ ਕਿਸੇ ਨਾ ਕਿਸੇ ਟਾਈਮ ਜਦੋਂ ਸਮਾਂ ਲੱਗਦਾ ਕਿ ਉਹ ਕੀ ਕਰਦੇ ਨੇ ਜੀ। ਸੋ ਤੋਤਾ ਸਿੰਘ ਹੋਰੀ ਆਏ ਹੋਏ ਨੇ, ਮੇਰਾ ਖਿਆਲ ਮਨਜੀਤ ਸਿੰਘ GK ਹੋਰਾਂ ਦੇ ਵਾਂਗੂ ਉਹਨਾਂ ਨੂੰ ਵੀ ਸਵਾਲਾਂ ਦੀ ਵਿਚਾਰਤਾ ਜਿਹੜੀ ਹੋਣੀ ਚਾਹੀਦੀ ਹੈ ਜੀ। ਬਿਲਕੁਲ, ਜਿੰਨਾ ਚਿਰ ਅਸੀਂ ਘੇਰਦੇ ਨਹੀਂ ਤਾਂ ਫਿਰ ਉੱਥੇ ਥਾਂ ਤੇ ਪੈਸੇ ਲਾਉਣ ਦਾ ਵੀ ਸਾਡਾ ਕੋਈ ਫਾਇਦਾ ਨਹੀਂ ਕਿ ਆਹ ਸਕੂਲ ਖੋਲ ਲਓ, ਆਹ ਹੌਸਪੀਟਲ ਲਾ ਲਓ ਤੇ ਆਹ ਉੱਥੇ ਕਰ ਲਓ। ਪਰ ਹਾਂ ਜਿਹੜੀ ਸੈਂਟਰ ਸਰਕਾਰ ਉਹ ਪੈਸੇ ਕੰਮ ਕਰਨ ਨੂੰ ਦਿੰਦੀ ਆ, ਉਹ ਵੀ ਜੇ ਲੱਗ ਜਾਣ ਪੰਜਾਬ ਦੇ ਵਿੱਚ ਬਹੁਤ ਆ। ਪੁੱਛਣਾ ਚਾਹੀਦਾ ਹੈ ਜੀ ਲੋਕਾਂ ਨੂੰ, ਜ਼ਰੂਰੀ ਹੈਗੀ ਆ ਕਿ ਜਿੰਨਾ ਚਿਰ ਤੁਸੀਂ ਸਵਾਲ ਜਵਾਬ ਨਹੀਂ ਕਰਦੇ ਉਹਨਾਂ ਚਿਰ ਕੁਛ ਨਹੀਂ ਬਣਨਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਪਟਨੇ ਦੇ ਵਿੱਚ ਜਿਹੜੀ ਭਗਦੜ ਹੋਈ ਸੀ ਉਸ ਦੀ ਜਾਂਚ ਹੋ ਰਹੀ ਸੀ ਜੀ। ਇਹ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ ਇਸ ਵੇਲੇ। ਜਿਵੇਂ ਪਤਾ ਹੀ ਸੀਗਾ ਬਹੁਤੀ ਗਾਜ ਤਾਂ ਜਿਹੜੀ ਆ ਉਹ ਅਧਿਕਾਰੀਆਂ ਦੇ ਉੱਤੇ ਹੀ ਡਿੱਗਣੀ ਆ। ਇਹਦੇ ਵਿੱਚ 4 ਜਿਹੜੇ ਉੱਚ ਅਧਿਕਾਰੀ ਦੇ ਉਹ ਬਦਲ ਦਿੱਤੇ ਨੇ। ਜਾਂਚ ਟੀਮ ਦੇ ਵੱਲੋਂ ਅਧਿਕਾਰੀਆਂ ਦੇ ਬਿਆਨ ਜਿਹੜੇ ਸੀ ਉਹ ਦਰਜ ਕੀਤੇ ਗਏ ਜੀ। ਪਟਨਾ ਦੇ DM ਮਨੀਸ਼ ਵਰਮਾ, DIG ਜੀਤ ਕੁਮਾਰ, DC ਮਨੀਸ਼ ਕੁਮਾਰ ਵਰਮਾ ਤੇ SSP ਮਨੂ ਮਹਾਜਨ ਦੀ ਬਦਲੀ ਜਿਹੜੀ ਆ ਜੀ ਉਹ ਕਰ ਦਿੱਤੀ ਗਈ ਹੈ। ਅਕਸਰ ਬਦਲੀਆਂ ਹੀ ਹੁੰਦੀਆਂ ਨੇ ਜੀ। ਬਦਲੀਆਂ ਜਿਹੜੀਆਂ ਨੇ ਇਹੋ ਜਿਹੀਆਂ ਘਟਨਾਵਾਂ ਦਾ ਕੋਈ ਹੱਲ ਨਹੀਂ ਹੁੰਦੀਆਂ ਜੀ, ਕਿਉਂਕਿ ਇਹ ਤਾਂ ਟੈਂਪਰੇਰੀ, ਇਹ ਕਹਿ ਲਓ ਅੱਖਾਂ ਪੂੰਝਣ ਵਾਲੀ ਜਿਹੜੀ ਗੱਲ ਹੈ। ਜਿਹੜੇ ਸਰਕਾਰ ਆ ਜੀ ਉਹਨੂੰ ਬਹੁਤ ਤਕੜੇ ਵਿਰੋਧ ਦਾ ਸਾਹਮਣਾ ਉੱਥੇ ਕਰਨਾ ਪੈ ਰਿਹਾ। 5 ਲੱਖ ਲੋਕ ਸਨ ਜੀ ਉਸ ਟਾਈਮ ਜਦੋਂ ਇਹ ਭਗਦੜ ਮਚੀ ਹੈ। ਤੇ ਜਿਹੜੇ ਬਹੁਤੀ ਪੁਲਿਸ ਦੇ ਆਫੀਸਰ ਨੇ ਜੀ ਉਹ ਉੱਥੇ VIP ਲੋਕ ਜਿਹੜੇ ਸਨ ਜੀ ਉੱਥੇ ਪਹੁੰਚੇ ਸਨ, ਉਹਨਾਂ ਦਾ ਉਹਦੇ ਅੱਗੇ ਪਿੱਛੇ ਹੀ ਫਿਰਦੇ ਰਹੇ ਜੀ, ਜਿਹਦੇ ਵਿੱਚ ਮੁੱਖ ਮੰਤਰੀ ਖਾਸ ਤੌਰ ਦੇ ਉੱਤੇ ਸ਼ਾਮਲ ਸਨ। ਤੇ ਲੋਕਾਂ ਦੀ ਜਿਹੜੀ ਭੀੜ ਸੀ ਉਹਨਾਂ ਦੀ ਸੁਰੱਖਿਆ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ। ਉੱਥੇ ਜਿਹੜੀ ਇਸ ਵੇਲੇ ਪਟਨੇ ਦੇ ਵਿੱਚ ਖਾਸ ਤੌਰ ਦੇ ਉੱਤੇ ਅਜੇ ਵੀ ਜਿਹੜਾ ਜੀ ਤਣਾਅ ਵਾਲਾ ਮਾਹੌਲ ਹੈ। ਲੋਕ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਗੁੱਸਾ ਜਿਹੜਾ ਬਹੁਤ ਹੈ। ਪ੍ਰੋਬਲਮ ਸਭ ਤੋਂ ਵੱਡੀ ਇੱਥੇ ਜਿਹੜੀ ਹੈ ਜੀ ਪਾਪੂਲੇਸ਼ਨ ਹੈ।
5 ਲੱਖ ਬੰਦੇ ਦਾ ਦੁਸਹਿਰਾ ਵੇਖਣ ਜਿਹੜਾ ਜੀ ਉਹ ਚਲੇ ਜਾਣਾ, ਕਿਤੇ ਨਾ ਕਿਤੇ ਦੇਖਿਆ ਜਾਵੇ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਵੀ ਤਾਂ ਲੋਕਾਂ ਦੀ ਬਣਦੀ ਹੈ ਨਾ ਜੀ, ਪਰ ਉੱਥੇ ਅਨਪੜ੍ਹ ਤਬਕਾ ਬਹੁਤ ਹੈ ਜੀ। ਸੋ ਇਸ ਕਰਕੇ ਕਿਸੇ ਨੇ ਅਫਵਾਹ ਫੈਲਾਤੀ ਤੇ ਬਸ ਉਸੇ ਅਫਵਾਹ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਫਿਰ ਕੀ ਬਣਿਆ ਬਾਅਦ ਚ। ਜੀ ਬਿਲਕੁਲ, ਕਿ ਲੋਕ ਵੀ ਜ਼ਿਆਦਾ ਸੀਗੇ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ RRS ਦੇ ਕੁਝ ਕੁ ਲੋਕਾਂ ਨੇ ਇਹਨੂੰ ਹਥਿਆਰਾਂ ਦੇ ਨਾਲ ਲੈਸ ਹੋ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਆ, ਕਿ ਉਸ ਤੇ ਕੋਈ ਵੀ ਜਾਂ ਪੁਲਿਸ ਦੇ ਕਰਮਚਾਰੀ ਆ ਜਾਂ ਕੋਈ ਹੋਰ ਇਸ ਤਰ੍ਹਾਂ ਹਥਿਆਰ ਲੈ ਕੇ ਘੁੰਮਦਾ ਆ ਤੇ ਉਸ ਦੇ ਉੱਤੇ ਬੜਾ ਹੋ ਜਾਂਦਾ ਹੈ ਕਿ ਇਹ ਇਸ ਤਰ੍ਹਾਂ ਕਿਉਂ ਘੁੰਮਦੇ ਆ, ਇਸ ਤੇ ਆ ਜਿਹੜੀ ਦਫਾ ਆ ਇਹ ਲਾਗੂ ਹੁੰਦੀ ਆ, ਤੇ ਕੀ ਉਹਨਾਂ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੇਣਾ ਇਸ ਤਰ੍ਹਾਂ ਖੁੱਲ੍ਹੇਆਮ ਕੀ ਇਹ ਸੁਨੇਹਾ ਦਿੰਦਾ ਆ? ਰੋਕਣਾ ਕਿਵੇਂ ਹੁੰਦਾ ਜੀ? ਰੋਕਣਾ ਤਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਹੁੰਦਾ ਨਾ ਜੀ। ਸੋ ਰੋਕਿਆ ਸਰਕਾਰਾਂ ਦੇ ਵੱਲੋਂ ਨਹੀਂ ਰੋਕਿਆ ਗਿਆ ਜੀ, ਉਹਨਾਂ ਨੂੰ ਖੁੱਲ੍ਹੇਆਮ ਹਥਿਆਰ ਲੈ ਕੇ ਜਿਹੜਾ ਜੀ ਉਹ ਪ੍ਰਦਰਸ਼ਨ ਜਿਹੜਾ ਕਰਨ ਦੀ ਖੁੱਲ੍ਹ ਜਿਹੜੀ ਉਹ ਦਿੱਤੀ ਗਈ। ਇਸ ਕਰਕੇ ਕਿਸੇ ਵੀ ਹਾਲਤ ਦੇ ਵਿੱਚ ਇਹਨੂੰ ਜਾਇਜ਼ ਤਾਂ ਨਹੀਂ ਠਹਿਰਾਇਆ ਹੀ ਨਹੀਂ ਜਾ ਸਕਦਾ ਜੀ। ਕਿਵੇਂ ਤੁਸੀਂ ਇਹਨੂੰ ਜਿਹੜਾ ਜੀ ਜਾਇਜ਼ ਠਹਿਰਾ ਸਕਦੇ ਹੋ ਕਿ ਆਹ ਕੁਛ ਜਿਹੜਾ ਜੀ ਉਹਨਾਂ ਨੇ ਕੀਤਾ? ਤੋ ਜਿਹੜੀ RSS ਹੈ ਜੀ ਉਹਦੇ ਮੁਖੀ ਦੀਆਂ ਜਿਹੜੀਆਂ ਫੇਰੀਆਂ ਨੇ ਉਹਦੇ ਵਿੱਚੋਂ ਹੋਰ ਕੀ ਨਿਕਲ ਸਕਦਾ ਜੀ? ਇਹੀ ਕੁਛ ਜਿਹੜਾ ਉਹ ਨਿਕਲੂਗਾ, ਇਹੀ ਕੁਛ ਜਿਹੜਾ ਜੀ ਉਹ ਨਿਕਲਣ ਦੇ ਆਸ ਹੈ ਜੀ। ਔਰ ਮੇਰਾ ਨਹੀਂ ਖਿਆਲ ਜੀ ਇਹ ਤੋਂ ਅੰਦਾਜ਼ਾ ਜਿਹੜਾ ਅੱਜ ਤੁਸੀਂ ਲਾ ਸਕਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਪੈਰ ਆਪਣੇ ਜਿਹੜੇ ਆ ਉਹ ਪਸਾਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ ਜਿਹੜੀ RSS ਹੈ ਜੀ ਇੱਥੇ ਪੰਜਾਬ ਦੇ ਵਿੱਚ। ਔਰ ਪੰਜਾਬ ਦੇ ਵਿੱਚ ਇਹ ਕੋਈ ਕਹਿ ਸਕਦਾ ਜੀ ਕਿ ਇੱਦਾਂ ਦਾ ਜਿਹੜਾ ਜੀ ਇੱਥੇ RSS ਆਊਗੀ ਤੇ ਪ੍ਰਦਰਸ਼ਨ ਕਰਕੇ ਜਿਹੜਾ ਉਹ ਚੱਲ ਜੂਗੀ? ਔਰ ਮੂੰਹ ਦੇ ਵਿੱਚ ਘੁੰਗਣੀਆਂ ਪਈਆਂ ਹੋਈਆਂ ਨੇ ਜੀ। ਜਿਹੜੀ ਪੁਲਿਸ ਵਾਲੇ ਨੇ ਉਹ ਕਹਿੰਦੇ ਨੇ ਨਹੀਂ ਇਹਦੇ ਵਿੱਚ ਕੁਛ ਗਲਤ ਤਾਂ ਕੁਛ ਨਹੀਂ ਕੀਤਾ ਹੁੰਦਾ। ਜੀ ਬਿਲਕੁਲ, ਜਾਂ ਵੈਸੇ ਹੀ 2-4 ਮੁੰਡੇ ਆ ਉਹ ਰਲ ਕੇ ਮੋਟਰਸਾਈਕਲ ਤੇ ਜਾਂਦੇ ਹੋਣ ਤੇ ਉਹਨਾਂ ਨੂੰ ਫੜ ਕੇ ਕੋਈ ਨਾ ਕੋਈ ਦਫਾ ਉਹਨਾਂ ਤੇ ਲਾ ਦਿੱਤੀ ਜਾਂਦੀ ਆ, ਉਹ ਕੁਛ ਨਹੀਂ ਹੋਇਆ। ਤੇ ਵਿਰੋਧੀ ਧਿਰਾਂ ਆ ਜਿਹੜੀਆਂ ਉਹ ਵੀ ਕੁਛ ਨਹੀਂ ਬੋਲ ਰਹੀਆਂ ਕਿ ਇੱਦਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਕੀ ਮਤਲਬ ਹੋਇਆ। ਤੇ ਅੱਗੇ ਗੱਲ ਕਰਦੇ ਜੀ, ਜਿਸ ਤਰ੍ਹਾਂ ਉਹ 2 ਮੁੰਡੇ ਆ ਉਹ ਪੁਲਿਸ ਨੇ ਮਾਰ ਦਿੱਤੇ ਸੀਗੇ ਤੇ ਉਹਨਾਂ ਦਾ ਭੋਗ ਪਊਗਾ ਜੀ ਕੱਲ ਨੂੰ, ਤੇ ਉਸ ਤੇ ਖੁਫੀਆ ਏਜੰਸੀਆਂ ਵੀ ਕਾਫੀ ਆਈਆਂ ਹੋਣਗੀਆਂ। ਨਹੀਂ, ਹੁਣ ਵੀ ਆਈਆਂ ਦੀ ਨਿਗਾਹ ਜਿਹੜੀ ਨੇੜੇ ਤੋਂ ਰੱਖ ਰਹੀਆਂ ਕਿ ਕਿੰਨੇ ਕੁ ਲੋਕ ਜਿਹੜੇ ਨੇ ਉੱਥੇ ਇਕੱਠੇ ਹੁੰਦੇ ਨੇ ਮਾਚੀਵਾੜਾ ਦੇ ਇਲਾਕੇ ਦੇ ਵਿੱਚ ਜੀ। ਖਾਸ ਤੌਰ ਦੇ ਉੱਤੇ ਜਿਹੜਾ ਭਗਵੰਤ ਮਾਨ ਹੈ ਜੀ ਉਹਦੇ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੀ ਇਹਦੇ ਵਿੱਚ ਜਿਹੜੀਆਂ ਸ਼ਾਮਲ ਹੋਈਆਂ ਸੀ 20 ਕੁ ਦੇ ਕਰੀਬ ਡਿਫਰੈਂਟ ਜਿਹੜੀਆਂ ਜੀ ਜਿਹੜਾ ਇੱਥੇ ਧਰਨਾ ਦਿੱਤਾ ਸੀਗਾ ਸਮਰਾਲੇ ਦੇ ਵਿੱਚ। ਉੱਥੇ ਹੁਣ ਭਲਕੇ ਜਿਹੜਾ ਭੋਗ ਆ ਜੀ ਉੱਥੇ ਵੇਖਿਆ ਜਾਊਗਾ ਕਿ ਕੀ ਕਿੰਨੇ ਕੁ ਲੋਕ ਜਿਹੜੇ ਨੇ ਉਹ ਜਾਂਦੇ ਨੇ। ਖੁਫੀਆ ਏਜੰਸੀਆਂ ਦੀ ਨਿਗਾਹ ਜਿਹੜੀ ਹੈ ਜੀ ਉਹ ਨੇੜੇ ਤੋਂ ਇਸ ਕਰਕੇ ਹੈ ਕਿ ਇਹ ਜਿਹੜਾ ਮੁੱਦਾ ਸੀਗਾ ਜੀ ਦੋਨਾਂ ਦੇ ਮਾਰੇ ਜਾਣ ਦਾ, ਇਹ ਸਿਆਸੀ ਰੰਗ ਜਿਹੜਾ ਜੀ ਉਹ ਧਾਰਨ ਕਰਦਾ ਜਾ ਰਿਹਾ ਹੈ। ਅਜੇ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕੋਈ ਬਿਆਨ ਇਸ ਵਿਸ਼ੇ ਦੇ ਉੱਤੇ ਨਹੀਂ ਆਇਆ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਕੋਈ ਇਹਦੇ ਉੱਤੇ ਨਹੀਂ ਆਇਆ। C ਗ੍ਰੇਡ ਦੇ ਅਕਾਲੀ ਜਿਹੜੇ ਨੇ ਉਹਨਾਂ ਦੇ ਬਿਆਨ ਤੋਂ ਜਿਹੜੇ ਉਹ ਜ਼ਰੂਰ ਇਹਦੇ ਉੱਤੇ ਆਈ ਜਾ ਰਹੇ ਨੇ। ਉਹਨਾਂ ਨੇ ਤਾਂ ਚਾਪਲੂਸੀ ਕਰਕੇ ਦਿਖਾਉਣੀ ਹੁੰਦੀ ਹੈ ਨਾ ਜੀ ਬਿਆਨ। ਆਹ ਦੇਖੋ ਜੀ ਘੇਰਿਆ ਉਹਨਾਂ ਨੂੰ। ਸੋ ਉਹਨਾਂ ਦੇ ਬਿਆਨ ਜਿਹੜੇ ਆ ਰਹੇ ਨੇ, ਮੁੱਖ ਮੰਤਰੀ ਨੂੰ ਸਿੱਧਾ ਇਸ ਮਾਮਲੇ ਦੇ ਉੱਤੇ ਜਿਹੜਾ ਸੀਗਾ ਉਹ ਦਖਲ ਦੇਣਾ ਚਾਹੀਦਾ ਸੀਗਾ ਤੇ ਕੰਮ ਲੋਕਾਂ ਨੂੰ ਸਪਸ਼ਟਤਾ ਕਰਨ ਕਿ ਉਹਨਾਂ ਦੀ ਭੂਤਰੀ ਫਿਰਦੀ ਜਿਹੜੀ ਪੁਲਿਸ ਆ ਉਹ ਕਰਦੀ ਕੀ ਫਿਰਦੀ ਹੈ ਜੀ। ਸੋ ਇਸ ਕਰਕੇ ਉਹ ਇਸ ਮਾਮਲੇ ਦੇ ਉੱਤੇ ਚੁੱਪ ਨੇ। ਸੋ ਕੱਲ ਨੂੰ ਜਿਹੜਾ ਜੀ ਕਾਫੀ ਕੁਛ ਪਤਾ ਲੱਗੂਗਾ ਕਿ ਕਿੰਨਾ ਇਕੱਠ ਜਿਹੜਾ ਜੀ ਉੱਥੇ ਹੁੰਦਾ ਜੀ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਮਾਨਸਾ ਦੇ ਵਿੱਚ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ ਆ, ਉਸ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਤੇ ਅੱਗੇ ਤੁਹਾਡੇ ਕੀ ਪ੍ਰੋਗਰਾਮ ਹੈ? ਵਧੀਆ ਹੁੰਗਾਰਾ ਜੀ ਮਾਨਸਾ ਦੇ ਵਿੱਚ। ਕਾਫੀ ਜਿਹੜੀ ਗੈਦਰਿੰਗ ਪੱਖੋਂ ਵੀ ਮੈਸੇਜ ਦੇ ਪੱਖੋਂ ਵੀ ਜਿਹੜਾ ਜੀ ਵਧੀਆ ਉਲਾਰਾ ਮਿਲਿਆ। ਨੌਜਵਾਨ ਤਬਕਾ ਜਿਹੜਾ ਜੀ ਉਹਨਾਂ ਨੂੰ ਹੀ ਕਮਾਂਡ ਬਾਡੀ ਦਿੱਤੀ ਹੋਈ ਆ। ਸੋ ਉਹ ਅੱਗੇ ਹੋ ਕੇ ਸੰਭਾਲ ਰਹੇ ਨੇ। ਇਹਦੇ ਵਿੱਚ ਇਸ ਵਾਰੀ ਤਾਂ ਕਾਫਲੇ ਦੇ ਵਿੱਚ ਮੂਹਰੇ ਲੱਗ ਕੇ ਸ਼ਸ਼ੀ ਕਾਂਤ ਹੋਰੀ ਵੀ ਜਿਹੜਾ ਉਹ ਤੁਰੇ ਜੀ, ਸਾਬਕਾ DGP ਜਿਹੜੇ ਨੇ ਪੰਜਾਬ ਦੀਆਂ ਜੇਲ੍ਹਾਂ ਦੇ। ਉਹਦੇ ਹਫ਼ਤੇ ਨੂੰ ਇਸ ਵੇਲੇ ਨਸ਼ੇ ਦੇ ਸੌਦਾਗਰਾਂ ਦੀ ਰਾਜਧਾਨੀ ਜਿਹੜੀ ਇਹਨਾਂ ਦੀ ਉਹ ਮੋਗਾ ਬਣ ਗਿਆ, ਜਿਹੜਾ ਉਹਨਾਂ ਦੇ ਵਾਸਤੇ ਇਸ ਵੇਲੇ ਸਭ ਤੋਂ ਵੱਡਾ ਟਾਰਗੇਟ ਹੈ ਕਿਉਂਕਿ NRI ਬੈਲਟ ਹੈ, ਪੈਸਾ ਬਹੁਤ ਆ ਉਸ ਏਰੀਏ ਦੇ ਵਿੱਚ। ਇਸ ਕਰਕੇ ਉੱਥੇ ਨਸ਼ਾ ਵੀ ਬਹੁਤ ਹੈ। ਡੋਲੇ ਵਾਲਾ ਪਿੰਡ ਦੇ ਵਿੱਚੋਂ 35 ਲੱਖ ਰੁਪਏ ਦੀ ਰੋਜ਼ ਦਾ ਨਸ਼ਾ ਜਿਹੜਾ ਜੀ ਉਹ ਵਿਕਦਾ। ਜਿਹੜੇ ਇੱਦਾਂ ਦੇ ਹੋਰ ਪਿੰਡ ਨੇ ਮੋਗੇ ਦੇ ਨੇੜੇ ਤੇੜੇ ਘੱਲ ਕਲਾਂ, ਉੱਥੇ ਇਹ ਕਿਹਾ ਜਾਂਦਾ 18 ਲੱਖ 15 ਤੋਂ 18 ਲੱਖ ਦਾ ਰੋਜ਼ ਦਾ ਨਸ਼ਾ ਜਿਹੜਾ ਜੀ ਉਹ ਵਿਕਦਾ। ਤੋਂ ਵੱਡੇ ਪਿੰਡ ਨੇ ਇਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੀ ਹਾਲ ਹੈ, ਕਿਤੇ 8 ਲੱਖ ਦਾ ਕਿਤੇ 10 ਲੱਖ ਦਾ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਵੇਚਦੇ ਫਿਰਦੇ ਨੇ। ਇਹ ਨਸ਼ੇ ਦੇ ਸੌਦਾਗਰਾਂ ਦੀ ਜਿਹੜੀ ਰਾਜਧਾਨੀ ਹੈ ਜੀ ਉਸ ਜਗ੍ਹਾ ਦੇ ਉੱਤੇ ਦਸਤਕ ਹੋਊਗੀ ਆਉਣ ਵਾਲੇ ਐਤਵਾਰ ਨੂੰ।
ਮੋਗੇ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਸੋ ਉਹ ਤਾਂ ਬੇਸ਼ੱਕ ਸ਼ਾਮਲ ਨਹੀਂ ਹੋ ਸਕਦੇ, ਪਰ ਆਪਣੇ ਰਿਸ਼ਤੇਦਾਰਾਂ ਨੂੰ ਉਹ ਸੁਨੇਹਾ ਜ਼ਰੂਰ ਜਿਹੜਾ ਜੀ ਦੇ ਸਕਦੇ ਨੇ। ਮੈਂ ਤੁਹਾਨੂੰ ਦੱਸਦਾ ਰਹੂੰਗਾ ਜੀ ਡਿਊਰਿੰਗ ਵੀਕਡੇਜ਼ ਦੇ ਵਿੱਚ ਵੀ ਕਿ ਕੀ ਹੈ ਜੀ ਪ੍ਰੋਗਰਾਮ। ਜਿਹੜਾ ਇਹ ਸਟਾਰਟ ਹੋਊਗਾ ਜੀ, ਇਹ ਭਗਤ ਸਿੰਘ ਜਿਹੜਾ ਸ਼ਹੀਦ ਭਗਤ ਸਿੰਘ ਪਾਰਕ ਹੈ ਉੱਥੋਂ ਸਟਾਰਟ ਹੋਊਗਾ, ਔਰ ਨੇਚਰ ਪਾਰਕ ਜਿਹੜਾ ਜੀ ਉੱਥੇ ਆ ਕੇ ਇਹਦੀ ਸਮਾਪਤੀ ਹੋਊਗੀ ਬਾਜ਼ਾਰਾਂ ਦੇ ਵਿੱਚੋਂ ਦੀ ਹੋ ਕੇ ਜੀ। ਇਸ ਵਾਰੀ ਇੱਕ ਟੀਮ ਜਿਹੜੀ ਕਾਉਂਸਲਿੰਗ ਵਾਲੀ ਹੈ ਜੀ ਉਹ ਸਾਡੇ ਨਾਲ ਹੋਊਗੀ। ਅਸੀਂ ਸੱਦਾ ਦੇਵਾਂਗੇ ਜੀ ਕਿ ਜਿਹੜੇ ਲੋਕ ਨਸ਼ੇ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਉਸ ਟੀਮ ਦੇ ਕੋਲੇ ਲੈ ਕੇ ਆਂਦਾ ਜਾਵੇ ਔਰ ਉਹਨਾਂ ਦੀ ਕਾਉਂਸਲਿੰਗ ਜਿਹੜੀ ਆ ਉਹ ਕੀਤੀ ਜਾ ਸਕੇ। ਕੋਸ਼ਿਸ਼ ਕਰਕੇ ਦੇਖਦੇ ਆ ਜੀ, ਸ਼ਾਇਦ ਜੇ ਇੱਕ ਵੀ ਕੋਈ ਆਖੇ ਲੱਗ ਗਿਆ ਤਾਂ ਸਫਲਤਾ ਜੀ। ਹਾਂ ਬਿਲਕੁਲ ਜੀ, ਅਸੀਂ ਵੀ ਮੋਗੇ ਤੋਂ ਜਿਹੜੇ ਬਹੁਤ ਸਾਰੇ ਲੋਕ ਹੈਗੇ ਆ ਉਹ ਬਾਹਰ ਆਏ ਹੋਏ ਆ, ਉਹ ਇੱਥੇ ਬਸੇ ਹੋਏ ਆ। ਆਪਣੇ ਮੋਗੇ ਨੂੰ ਜੀ ਮੁੜ ਕੇ ਸਵਰਗ ਬਣਾਉਣ ਲਈ ਤੁਸੀਂ ਜ਼ਰੂਰ ਉੱਥੇ ਸੱਦਾ ਦੇਵੋ, ਜਿੱਥੇ ਜਿੱਥੇ ਵੀ ਤੁਹਾਨੂੰ ਕੋਈ ਜਾਣਦਾ ਆ, ਤੁਹਾਡੇ ਪਰਿਵਾਰਕ ਮੈਂਬਰ ਆ, ਕਿ ਮੁਹਿੰਮ ਦੇ ਵਿੱਚ ਜ਼ਰੂਰ ਤੁਸੀਂ ਹਿੱਸਾ ਲਵੋ। ਇਹਦੇ ਵਿੱਚ ਲੋਕਾਂ ਦੀ ਭਲਾਈ ਆ। ਤੇ ਆਜ਼ਨਾਮਾ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਤੋਤਾ ਸਿੰਘ ਦੀ ਗੱਲ ਕੀਤੀ ਸੀਗੀ ਕਿ ਉਹ ਆਏ ਹੋਏ ਨੇ ਜੀ ਕੈਨੇਡਾ ਦੇ ਵਿੱਚ, ਉਹ ਕੈਲਗਰੀ ਦੇ ਵਿੱਚ ਆਏ ਹੋਏ ਨੇ। ਜੇ ਕੋਈ ਕੈਲਗਰੀ ਦੇ ਸਾਡੇ ਸੱਜਣ ਸੁਣਦੇ ਆ ਤੇ ਦੇਖੋ, ਪੁੱਛਣਾ ਹੈਗਾ, ਲੜਨੇ ਦੀ ਲੋੜ ਨਹੀਂ, ਪੁੱਛੋ ਜ਼ਰੂਰ ਅਗਲਿਆਂ ਨੂੰ ਕਿ ਤੁਸੀਂ ਉੱਥੇ ਜਿਹੜਾ ਕੀ ਕੁਝ ਹੋ ਰਿਹਾ ਆ, ਉਹ ਜਿਹੜਾ ਸਾਡਾ ਸੋਹਣਾ ਪੰਜਾਬ ਵਸਦਾ ਸੀ। ਤੇ ਅਖੀਰ ਦੇ ਵਿੱਚ ਜੀ ਆਜ਼ਨਾਮਾ ਕਿ ਹੋਇਆ ਮੋਦੀ ਸਰਗਰਮ ਤੇ ਸੋਨੀਆ ਵੀ ਅਗਲੀ ਚੋਣ ਦੀ ਲੜਨ ਲਈ ਜੰਗਮੀਆਂ। ਹੋਇਆ ਮੋਦੀ ਸਰਗਰਮ ਤੇ ਸੋਨੀਆ ਵੀ ਅਗਲੀ ਚੋਣ ਦੀ ਲੜਨ ਲਈ ਜੰਗਮੀਆਂ। ਮਹਾਰਾਸ਼ਟਰ ਹਰਿਆਣੇ ਦੇ ਵਿੱਚ ਥਾਂ ਥਾਂ ਹੋ ਰਹੀ ਦੋਵਾਂ ਲਈ ਜ਼ੋਰ ਦੀ ਮੰਗ ਮੀਆਂ। ਖੜੇ ਰਾਹ ਵਿੱਚ ਚੀਕ ਰਹੇ ਪੁਲਿਸ ਵਾਲੇ, ਜਿਹੜੇ ਦਿੱਤੇ ਸਰਕਾਰਾਂ ਹੀ ਟੰਗ ਮੀਆਂ। ਦੂਸ਼ਣਬਾਜ਼ੀ ਦੀ ਕੰਮ ਤੇ ਸਿਖਰ ਦੋਵਾਂ ਹੁਣ ਜਾਪ ਰਹੀ ਸੰਗ ਮੀਆਂ। ਦਿੱਲੀ ਵਿੱਚ ਜਦ ਰਾਵਣ ਨੂੰ ਫੂਕਣਾ ਸੀ, ਭੈਣ ਭਾਈ ਦੇ ਵਾਂਗਰ ਸਨ ਖੜੇ ਮੀਆਂ। ਦਿੱਲੀ ਵਿੱਚ ਜਦ ਰਾਵਣ ਨੂੰ ਫੂਕਣਾ ਸੀ, ਭੈਣ ਭਾਈ ਦੇ ਵਾਂਗਰ ਸਨ ਖੜੇ ਮੀਆਂ। ਅਗਲੇ ਦਿਨ ਉਹ ਬੋਲ ਰਹੇ ਬੋਲ ਏਦਾਂ ਜਿੱਦਾਂ ਵੱਟ ਲਈ ਜੱਟ ਹਨ ਲੜੇ ਮੀਆਂ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।